ਉੱਚੇ ਉੱਡਣ ਵਾਸਤੇ ਖੰਭਾਂ ਦੀ ਲੋੜ ਕੇਵਲ ਤੇ ਕੇਵਲ ਪੰਖੇਰੂਆਂ ਨੂੰ ਪੈਂਦੀ ਹੈ, ਪੰਖੀਆਂ ਨੂੰ ਪੈਂਦੀ ਹੈ, ਪਕਸ਼ੀਆਂ ਨੂੰ ਪੈਂਦੀ ਹੈ। ਪਰ ਪਿਆਰਿਓ, ਬੰਦਾ ਜਿਹੜਾ ਨਾ, ਬੰਦਾ ਜਿਉਂ-ਜਿਉਂ ਨਿਮਰਤਾ ਦੇ ਵਿੱਚ ਝੁਕਦਾ ਜਾਂਦਾ ਹੈ ਨਾ, ਓਨਾ ਹੀ ਗੁਰੂ ਰਾਮਦਾਸ ਉਹਨੂੰ ਉੱਪਰ ਚੁੱਕਦੇ ਜਾਂਦੇ ਨੇ। ਉੱਡਣ ਵਾਸਤੇ ਪੰਛੀਆਂ ਨੂੰ ਲੋੜ ਹੈ, ਉੱਚੀ ਉਡਾਰੀ ਮਾਰਨ ਵਾਸਤੇ ਪੰਛੀਆਂ ਨੂੰ ਲੋੜ ਹੈ ਪਰਾਂ ਦੀ। ਪਰ ਬੰਦਾ ਜੇ ਚਾਹੁੰਦਾ ਨਾ ਮੈਂ ਉੱਚਾ ਉੱਠਣਾ, ਜੇ ਬੰਦਾ ਉੱਚੀ ਉਡਾਰੀ ਲਾਉਣੀ ਚਾਹੁੰਦਾ ਨਾ, ਆਪਣੇ ਮਾਲਕ ਪਿਤਾ ਦੇ ਅੱਗੇ, ਆਪਣੇ ਮੁਰਸ਼ਿਦ ਦੇ ਅੱਗੇ, ਆਪਣੇ ਮਹਾਂਪੁਰਖਾਂ ਦੇ ਅੱਗੇ ਸੰਗਤ ਦੇ ਵਿੱਚ ਆ ਕੇ ਬਸ ਅੰਦਰੋਂ ਝੁਕਦਾ ਜਾਵੇ, ਨਿਮਰਤਾ ਨਾਲ ਝੁਕਦਾ ਜਾਵੇ। ਜਿਉਂ-ਜਿਉਂ ਝੁਕਦਾ ਜਾਏਗਾ ਨਾ, ਆਪਸ ਕੋ ਜੋ ਜਾਣੇ ਨੀਚਾ, ਸੋ ਗਨੀਏ ਸਭ ਤੇ ਉੱਚਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਉਂ-ਜਿਉਂ ਤੂੰ ਝੁਕੀ ਜਾਏਗਾ ਨਾ, ਗੁਰੂ ਰਾਮਦਾਸ ਤੈਨੂੰ ਹੋਰ ਉੱਚਾ ਚੱਕੀ ਜਾਣਗੇ। ਜਿਉਂ-ਜਿਉਂ ਤੂੰ ਨਿਮਰਤਾ 'ਚ ਝੁਕੀ ਜਾਏਗਾ ਨਾ, ਗੁਰੂ ਰਾਮਦਾਸ ਤੇਰੇ ਤੇ ਹੋਰ ਬਖਸ਼ਿਸ਼ਾਂ ਦੀਆਂ ਵੱਠਾਂ ਖੋਲੀ ਜਾਣਗੇ। ਉਹ ਜਿਉਂ-ਜਿਉਂ ਤੂੰ ਝੁਕਦਾ ਜਾਏਗਾ ਨਾ, ਉਹ ਗੁਰੂ ਰਾਮਦਾਸ ਏਦਾਂ ਕਿਰਪਾ ਕਰਨਗੇ ਜਿਵੇਂ ਮਾਪੇ ਆਪਣੇ ਛੋਟੇ ਬੱਚੇ ਨੂੰ ਆਪ ਆਪਣੇ ਹੱਥਾਂ ਨਾਲ ਉੱਚਾ ਚੁੱਕਦੇ ਨੇ ਨਾ। ਕਈ ਵਾਰੀ ਪਿਆਰ ਦੇ ਵਿੱਚ, ਲਾਡ ਦੇ ਵਿੱਚ, ਉਹ ਗੁਰੂ ਰਾਮਦਾਸ ਵੀ ਆਪਣੇ ਹੱਥਾਂ ਦੇ ਨਾਲ ਉਸ ਬੱਚੇ ਨੂੰ ਉੱਚਾ ਚੁੱਕਦੇ ਨੇ ਜਿਹੜਾ ਨਿਮਾਣਾ ਬਣ ਕੇ ਰਹਿੰਦਾ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਜ਼ਿੰਦਗੀ ਵਿੱਚ ਜਿਸ ਮੁਕਾਮ ਤੇ ਵੀ ਮਰਜ਼ੀ ਪਹੁੰਚੋ, ਪਰ ਨਿਮਰਤਾ ਦਾ ਗਹਿਣਾ ਨਾ ਉਤਰਨ ਦੇਣਾ, ਨਿਮਾਣੇਪਨ ਦਾ ਗਹਿਣਾ ਨਾ ਉਤਰਨ ਦੇਣਾ। ਇਹ ਇਹੋ ਜਿਹਾ ਗਹਿਣਾ, ਇਹ ਇਹੋ ਜਿਹਾ ਗਹਿਣਾ ਨਿਮਰਤਾ, ਜਿਹਦੇ ਪਿੱਛੇ ਬਾਕੀ ਦੇ ਗੁਣ ਆਪੇ ਤੁਰੇ ਹੁੰਦੇ ਨੇ। ਗੁਰੂ ਮਿਹਰ ਕਰੇ।